ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਇਸ ਵੇਲੇ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੋਂ, ਜਿਸ ਖਬਰ ਦੇ ਉੱਤੇ ਚਰਚਾ ਹੋ ਰਹੀ ਹੈ ਤੇ ਹੋਣੀ ਚਾਹੀਦੀ ਵੀ ਹੈ, ਪੀਲੀ ਭੀਤ ਮੁਕਾਬਲਾ। ਸਵਾਲ ਇਹ ਖੜਾ ਹੋ ਗਿਆ ਕਿ ਕੀ 90 ਵਾਲੇ ਜਿਹੜੇ ਦ੍ਰਿਸ਼ ਸੀਗੇ, ਜਿਨ੍ਹਾਂ ਨੂੰ ਲੋਕ ਭੁੱਲੇ ਨਹੀਂ, ਉਹਨਾਂ ਮਾਮਲਿਆਂ ਦੇ ਵਿੱਚ ਅੱਜ ਵੀ ਸਜ਼ਾਵਾਂ ਹੋ ਰਹੀਆਂ ਨੇ ਦੋਸ਼ੀਆਂ ਨੂੰ, ਦੋਸ਼ੀ ਪੁਲਿਸ ਅਫਸਰਾਂ ਨੂੰ, ਹੁਣ ਉਹ ਯੂਪੀ ਜਾ ਕੇ ਫਿਲਮਾਉਣ ਲੱਗ ਪਈ ਹੈ ਪੰਜਾਬ ਪੁਲਿਸ। ਪ੍ਰਵੀਨ ਜੀ, ਆਪਾਂ ਇਸੇ ਆਪਣੇ ਪ੍ਰੋਗਰਾਮ ਦੇ ਵਿੱਚ ਲਗਾਤਾਰ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਥਾਣਿਆਂ ਤੇ ਜੀ ਹਮਲੇ ਹੋ ਰਹੇ ਜੀ। ਬਿਲਕੁਲ ਬਿਲਕੁਲ, ਮੈਨੂੰ ਯਾਦ। ਇਹੀ ਪੁਲਿਸ ਕਦੇ ਕਹਿੰਦੀ ਸੀ ਟਾਇਰ ਫਟਿਆ, ਕਦੇ ਕਹਿੰਦੀ ਜੀ ਕਿਤੇ ਇੱਧਰ ਧਮਾਕਾ ਹੋਇਆ ਜੀ, ਕੋਈ ਇਹ ਤਾਂ ਬੰਬ ਪਟਾਕਾ ਹੈ ਜੀ। ਫਿਰ ਉਸ ਸਮੇਂ ਕਿਉਂ ਲੁਕਾ ਰਹੇ ਸੀਗੇ? ਜੇਕਰ ਇਹ ਗ੍ਰਨੇਡ ਹਮਲੇ ਸੀ, ਜੇਕਰ ਇਹ ਵਿਸਫੋਟਕ ਹਮਲੇ ਸੀ, ਜੇਕਰ ਇਹ ਪਾਕਿਸਤਾਨੀ ਹਮਲੇ ਸੀ, ਜੇਕਰ ਇਹਦੇ ਪਿੱਛੇ ਕੋਈ ਵਿਦੇਸ਼ੀ ਤਾਕਤਾਂ ਦੀ ਸਾਜ਼ਿਸ਼ ਸੀ, ਤੇ ਤੁਸੀਂ ਦਮ ਭਰਿਆ ਕਿ ਅਸੀਂ 3 ਸਾਜ਼ਿਸ਼ ਘਾੜੇ ਫੜ ਲਏ ਜੀ, ਜਿਨ੍ਹਾਂ ਨੇ ਗੁਰਦਾਸਪੁਰ ਕਲਾਨੌਰ ਵਾਲੀ ਜਿਹੜੀ ਉਹ ਚੌਂਕੀ ਤੇ ਹਮਲਾ ਕੀਤਾ ਜੀ, ਉਹ ਫੜ ਲਏ ਜੀ। ਜੇ ਫੜ ਲਏ ਫਿਰ ਅਸਲੀ ਕੜੀਆਂ ਤੱਕ ਚਲੇ ਜਾਂਦੇ ਨਾ, ਫਿਰ ਮਾਰਨ ਦੀ ਕੀ ਲੋੜ ਸੀ? ਫਿਰ ਮਤਲਬ ਉਹ 18 ਸਾਲ 20 22 ਸਾਲ ਦੇ ਜਵਾਕ, ਜਿਨ੍ਹਾਂ ਬਾਰੇ ਪਰਿਵਾਰਕ ਤੌਰ ਤੇ ਇਲਾਕੇ ਦੇ ਵਿੱਚੋਂ ਮੀਡੀਆ ਦੇ ਹਵਾਲੇ ਨਾਲ ਇਹ ਆਵਾਜ਼ਾਂ ਉੱਠਣ ਲੱਗੀਆਂ ਨੇ ਕਿ ਲੋਕਲ ਪੱਧਰ ਤੇ, ਸਥਾਨਕ ਪੱਧਰ ਤੇ ਮਾੜੀਆਂ ਮੋਟੀਆਂ ਕੋਈ ਸ਼ਰਾਰਤਾਂ, ਲੁੱਟ ਖੋਹ, ਜੇ ਇਹੋ ਜਿਹੇ ਕਿਸੇ ਮਾਮਲੇ 'ਚ ਤਾਂ ਹੋ ਸਕਦਾ ਕੋਈ ਤਾਂ ਕਿਹਦਾ ਨਾਮ ਬੋਲਦਾ ਹੋਵੇ ਪੁਲਿਸ ਰਿਕਾਰਡ 'ਚ ਮਾੜਾ ਮੋਟਾ, ਹੈ ਨਾ। ਪਰ ਪੁਲਿਸ ਆਪ ਕਹੀ ਜਾਂਦੀ ਹੈ ਕਿ ਇਹਨਾਂ ਨੇ ਕੋਈ ਵਿਦੇਸ਼ ਜਾ ਕੇ ਟ੍ਰੇਨਿੰਗ ਨਹੀਂ ਲਈ, ਕੋਈ ਇਹ ਟ੍ਰੇਨਡ ਨਹੀਂ ਹੋਏ, ਤੇ ਕੋਈ ਉਹਨਾਂ ਦੇ ਰੂਪ ਸਰੂਪ ਤੋਂ ਜਿਹੜੇ ਉਹਨਾਂ ਦੇ ਦੋਸ਼ ਲਾਏ ਜਾ ਰਹੇ ਨੇ ਉਹੇ ਜਿਹਾ ਉਹਨਾਂ ਦਾ ਕੋਈ ਚਿਹਰਾ ਮੋਹਰਾ ਬਣਤਰ ਨਹੀਂ ਹੈ ਨਾ। ਫਿਰ ਇਹ ਸਾਰੇ ਸਵਾਲਾਂ ਦੇ ਵਿੱਚ ਕਿ ਪੁਲਿਸ ਇੰਨੀ ਮਤਲਬ ਕਿ ਉਹ ਹੈ ਕਿ ਜਿਹੜੀ ਇਹਨਾਂ 3 ਮੁੰਡਿਆਂ ਨੂੰ ਵੀ ਟੈਕਲ ਨਾ ਕਰ ਸਕੀ, ਫਿਰ ਤੁਹਾਨੂੰ ਗੋਲੀਆਂ ਮਾਰਦੀ। ਜੇਕਰ ਉਹ ਦੋਸ਼ੀ ਸੀ ਫਿਰ ਅਦਾਲਤ ਸਜ਼ਾ ਸੁਣਾਉਂਦੀ, ਤੁਸੀਂ ਉਹਨਾਂ ਨੂੰ ਅਦਾਲਤ ਪੇਸ਼ ਕਰ ਦਿੰਦੇ, ਤੁਹਾਨੂੰ ਪੀਲੀਭੀਤ ਲਿਜਾਣ ਦੀ ਬਜਾਏ ਅਦਾਲਤ ਲੈ ਕੇ ਜਾਣਾ ਚਾਹੀਦਾ ਸੀ। ਜੀ ਜੀ। ਸਵਾਲ ਇਹ ਖੜਾ ਹੈ ਕਿ ਉਹ ਆਪ ਪੀਲੀਭੀਤ ਪਹੁੰਚ ਗਏ ਕਿ ਤੁਸੀਂ ਆਪਣੀਆਂ ਗੱਡੀਆਂ 'ਚ ਲੈ ਕੇ ਗਏ? ਇੱਥੋਂ ਤੱਕ ਸਥਿਤੀ ਹੈ ਹੈਗੀ। ਸੋ ਪੰਜਾਬ ਇਸ ਇਹ ਅੱਛਾ ਸ਼ੌਂਕੇ ਛੱਬੇ ਪੈਦਾ ਕਿਉਂ ਹੋਏ? ਕਿਉਂਕਿ ਤੁਹਾਡਾ ਪੁਰਾਣਾ ਰਿਕਾਰਡ ਤੁਹਾਡੇ ਮੂਹਰੇ ਖੜਾ। ਹਾਂਜੀ ਹਾਂਜੀ, ਬਿਲਕੁਲ। ਤੁਹਾਡੀਆਂ ਪੁਰਾਣੀਆਂ ਕਰਤੂਤਾਂ ਤੁਹਾਡੇ ਮੂਹਰੇ ਖੜੀਆਂ। ਤੁਸੀਂ ਜੋ ਕੁਝ ਪੰਜਾਬ 'ਚ ਉਹਨਾਂ ਦਿਨਾਂ 'ਚ ਆਪਣੀਆਂ ਫੀਤੀਆਂ ਲਵਾਉਣ ਲਈ, ਆਪਣੇ ਸਟਾਰ ਬਣਾਉਣ ਲਈ ਪੰਜਾਬ ਦੇ ਨੌਜਵਾਨਾਂ ਦਾ ਘਾਣ ਕੀਤਾ, ਉਹ ਬਾਤਾਂ ਲੋਕਾਂ ਨੂੰ ਅੱਜ ਵੀ ਚੇਤਨ ਨੇ, ਤੋਂ ਦ੍ਰਿਸ਼ ਤੁਸੀਂ ਹਰੇ ਕਰ ਰਹੇ ਹੋ। ਲੋਕ ਭੁੱਲੇ ਹੀ ਨਹੀਂ ਗਏ ਜੀ। ਮਤਲਬ ਗਰੀਬ ਪਰਿਵਾਰਾਂ ਦੇ 3 ਚੋਂ 2 ਦਲਿਤ ਪਰਿਵਾਰਾਂ ਦੇ ਬੱਚੇ ਨੇ, ਇੱਕ ਡਰਾਈਵਰੀ ਨਾਲ ਸੰਬੰਧਿਤ ਬਹੁਤ ਹੀ ਗਰੀਬ ਘਰ ਤੋਂ ਹੈ। ਸੋ ਕੀ ਤੁਸੀਂ ਕਮਜ਼ੋਰ ਕੜੀਆਂ ਨੂੰ ਡਰਾ ਕੇ ਕਿ ਇਹਨਾਂ ਦੇ ਹੱਕ 'ਚ ਕਿਹਨੇ ਖੜਨਾ, ਇਹਨਾਂ ਦੇ ਨਾਲ ਕਿਹਨੇ ਬੋਲਣਾ, ਇਹਨਾਂ ਲਈ ਕਿਹਨੇ ਆਵਾਜ਼ ਚੁੱਕਣੀ, ਕਿ ਮਾਪਿਆਂ ਦਾ ਹੈ ਨਾ ਮੂੰਹ ਬੰਦ ਕਰਾ ਦੇਣਗੇ 4 ਪੈਸੇ ਦੇ ਕੇ, ਇਹ ਸੋਚ ਰਹੇ ਹੋ? ਖਾਲੜਾ ਵਾਲੀਆਂ ਰਿਪੋਰਟਾਂ ਤੇ ਅੱਜ ਤੱਕ ਚਾਰਜ ਹੋਈ ਨਹੀਂ ਹੋਈ, ਤੇ ਹੁਣ ਵੀ ਮੋਹਾਲੀ 'ਚ ਪੁਲਿਸ ਮੁਕਾਬਲਿਆਂ ਦੇ ਹਵਾਲੇ ਨਾਲ ਸਜ਼ਾਵਾਂ ਸੁਣਾ ਰਹੇ ਨੇ ਇੰਨੇ ਸਾਲਾਂ ਬਾਅਦ। ਤੋ ਇਸ ਲਈ ਇਹ ਦ੍ਰਿਸ਼ ਇੰਝ ਹੀ, ਬਿਲਕੁਲ ਤੁਹਾਡਾ ਸਵਾਲ ਦਰੁਸਤ ਹੈ ਕਿ ਇੰਝ ਹੀ ਮਹਿਸੂਸ ਕੀਤਾ ਜਾ ਰਿਹਾ ਕਿ ਇਹ ਨਕਲੀ ਪੁਲਿਸ ਮੁਕਾਬਲਾ, ਇਹ ਝੂਠਾ ਪੁਲਿਸ ਮੁਕਾਬਲਾ। ਔਰ ਜਿਹੜੇ ਦ੍ਰਿਸ਼ ਪਹਿਲਾਂ ਪੰਜਾਬ 'ਚ ਦੁਹਰਾਏ ਜਾਂਦੇ ਸੀ, ਪੰਜਾਬ 'ਚ ਫਿਲਮਾਏ ਜਾਂਦੇ ਸੀ, ਉਹਨਾਂ ਨੂੰ ਰੂਪ ਦਿੱਤਾ ਜਾਂਦਾ ਸੀ, ਹੁਣ ਜਾ ਕੇ ਪੀਲੀਭੀਤ। ਪੀਲੀਭੀਤ ਦਾ ਮਤਲਬ ਯੂਪੀ ਦੀ ਯੋਗੀ ਸਰਕਾਰ, ਯੋਗੀ ਸਰਕਾਰ ਦਾ ਮਤਲਬ ਮੋਦੀ ਸਰਕਾਰ। ਸੋ ਕੀ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਹੇਠਲੇ ਪੱਧਰ ਤੇ ਆ ਗਏ ਕਿ ਉਹਨਾਂ ਤੋਂ ਇਹ ਚੀਜ਼ਾਂ ਵੀ ਕੰਟਰੋਲ ਨਹੀਂ ਹੁੰਦੀਆਂ? ਜੇ ਸੱਚਮੁੱਚ ਤੁਸੀਂ ਮਤਲਬ ਕਿ ਪੰਜਾਬ 'ਚੋਂ ਇਹੋ ਜਿਹੇ ਗੈਂਗਸਟਰਵਾਦ ਨੂੰ ਜਾਂ ਅਜਿਹੇ ਅੱਤਵਾਦ ਨੂੰ ਮਕਾਉਣਾ ਚਾਹੁੰਦੇ ਹੋ, ਫਿਰ ਖਰੜ ਥਾਣੇ 'ਚ ਕੀ ਕਰਾ ਰਹੇ ਸੀ ਲਾਰੈਂਸ ਬਿਸ਼ਨੋਈ ਤੋਂ? ਮਕਾ ਲੈਂਦੇ। ਉੱਥੇ ਤਾਂ ਤੁਸੀਂ ਉਹਨੂੰ ਨੈਟ ਪ੍ਰੋਵਾਈਡ ਕਰਾਉਂਦੇ ਹੋ, ਉੱਥੇ ਤਾਂ ਉਹਨੂੰ ਤੁਸੀਂ ਕੈਮਰੇ ਮੋਬਾਈਲ ਪ੍ਰੋਵਾਈਡ ਕਰਾਉਂਦੇ ਹੋ, ਤੇ ਫਿਰ ਡੀਜੀਪੀ ਸਾਹਿਬ ਝੂਠ ਵੀ ਬੋਲਦੇ ਆ ਅਦਾਲਤ ਤੱਕ ਵੀ ਕਿ ਨਾ ਜੀ ਸਾਡਾ ਤਾਂ ਕੋਈ ਸੰਬੰਧ ਨਹੀਂ। ਜੀ ਜੀ, ਉੱਥੇ ਤਾਕਤ ਕਿੱਥੇ ਗਈ ਸੀ? ਉਹਦੇ ਲਈ ਪੀਲੀਭੀਤ ਕਿਉਂ ਦੂਰ ਸੀ ਫਿਰ? ਜੀ ਜੀ। ਸੋ ਪੰਜਾਬ ਸਵਾਲ ਪੁੱਛ ਰਿਹਾ। ਇਹ ਸ਼ੰਕੇ ਸ਼ੋਭੇ ਮੈਂ ਕਹਿੰਦਾ ਸਹੀ ਹੁੰਦਿਆਂ ਵੀ ਤੁਸੀਂ ਹੁਣ ਗਲਤ ਮਹਿਸੂਸ ਹੋਣ ਲੱਗਦੇ ਹੋ ਜਦੋਂ ਤੁਸੀਂ ਅਜਿਹੀ ਪ੍ਰਕਿਰਿਆ ਲਈ ਅਗਾਂਹ ਵਧਦੇ ਹੋ। ਸੋ ਤੁਹਾਡਾ ਪੁਰਾਣਾ ਰਿਕਾਰਡ, ਤੁਹਾਡਾ ਟੈਪ ਰਿਕਾਰਡ ਔਰ ਉਹਨਾਂ ਬੱਚਿਆਂ ਦੇ ਚਿਹਰੇ ਮੋਹਰੇ ਦ੍ਰਿਸ਼ ਇਹ ਸਵਾਲ ਪੈਦਾ ਕਰ ਰਹੇ ਨੇ ਕਿ ਇਹ 90 ਵਾਲੇ ਦ੍ਰਿਸ਼ਾਂ ਨੂੰ ਫਿਲਮਾਉਣ ਨੂੰ ਤੁਸੀਂ ਪੀਲੀਭੀਤ ਜਾਣ ਲੱਗੇ ਹੋ। ਕੀ ਕੇਂਦਰ ਮਿਲ ਕੇ ਪੰਜਾਬ ਦੀ ਜਵਾਨੀ ਨਾਲ ਖੇਡ ਰਿਹਾ? ਕੀ ਵਿਦੇਸ਼ੀ ਤਾਕਤਾਂ ਪੰਜਾਬ ਦੀ ਜਵਾਨੀ ਨੂੰ ਭਰਮਾ ਰਹੀਆਂ? ਜੇ ਉਹ ਭਰਮਾ ਰਹੀਆਂ ਤਾਂ ਵੀ ਤੁਸੀਂ ਕਿਉਂ ਨਹੀਂ ਰੋਕ ਪਾ ਰਹੇ? ਜੇ ਕੇਂਦਰ ਸਰਕਾਰ ਇਸ ਵਧੀਕੀ ਕਰ ਰਹੀ ਹੈ, ਇਸ ਤਰ੍ਹਾਂ ਯੂਪੀ ਸਰਕਾਰ ਨਾਲ ਮਿਲ ਕੇ ਤੁਹਾਡੇ ਪੁਲਿਸ ਤੋਂ ਇਹ ਕਾਰਜ ਕਰਾ ਰਹੀ ਹੈ, ਤਾਂ ਵੀ ਤੁਸੀਂ ਨਹੀਂ ਰੋਕ ਪਾ ਰਹੇ। ਦੋਵੇਂ ਪਾਸੇ ਫੇਰੀਏ ਤੁਹਾਡਾ ਹੈ ਤੇ ਘਾਣ ਪੰਜਾਬ ਦੀ ਜਵਾਨੀ ਦਾ। ਜੀ ਬਿਲਕੁਲ ਬਿਲਕੁਲ।